ਅਮਰੀਕਾ ਇਹਨੂੰ 2021 ਚ ਹੀ ਆਇਆ ਸੀਗਾ ਇਹ ਅਮਰੀਕਾ। ਜਿਹੜਾ ਦੂਜਾ ਸਿਮਰਨ ਆ ਮੇਰੇ ਖਿਆਲ ਨੂੰ ਤਾਂ ਸਾਲ ਕੀ ਹੋਇਆ ਸੀਗਾ ਜੇ, ਹਨਾ। ਤੇ ਪਤਾ ਹੀ ਆ ਸਾਰਿਆਂ ਨੂੰ ਕਿੱਦਾਂ ਕਰਜ਼ਾ ਕੁਰਜ਼ਾ ਚੁੱਕ ਕੇ ਲੋਕੀ ਆਉਂਦੇ ਆ ਸਾਰੇ। ਮੈਂ ਵੀ ਉਹਨੂੰ ਖੁਦ ਮਿਲਿਆ ਬੜਾ ਮੈਂ ਪੁੱਛਿਆ, ਮੈਂ ਕਿਹਾ ਵੀ ਕਿੱਦਾਂ ਟਰੱਕ ਇਕੱਲੇ ਚਲਾਉਣਾ? ਕਹਿੰਦਾ ਨਹੀਂ, ਅਸੀਂ ਤਾਂ ਟੀਮ 'ਚ ਹੀ ਜਾਂਦੇ ਆ। ਵੀ ਮੈਂ ਜਰਾ ਵੀ ਅੰਕਲ ਜੀ ਲਾਲਚ ਨਹੀਂ ਕਰਦਾ ਹੈਗਾ, ਬੜੇ ਧਿਆਨ ਨਾਲ ਚਲਾਉਣਾ। ਪਰ ਗੁਰੂ ਮਹਾਰਾਜ ਨੂੰ ਕੁਛ ਹੋਰ ਹੀ ਸੀ। ਪੂਰੀ ਜਿਹੜੀ ਕੈਬਨਿਟ ਸੀਗੀ ਉਹਦੀ, ਉਹ ਪੂਰੀ ਕਹਿ ਲਓ ਤੁਸੀਂ ਸਕਵੀਜ਼ ਹੀ ਹੋ ਗਈ, ਕੋਈ ਮਤਲਬ ਚਾਂਸ ਹੀ ਨਹੀਂ ਸੀਗਾ ਬਚਣ ਦਾ। ਪੂਰਾ ਜਿਹੜਾ ਉਹਦਾ ਡਰਾਈਵਰ ਵਾਲਾ ਜਿਹੜਾ ਹੁੰਦਾ, ਬਹੁਤ ਜ਼ਿਆਦਾ ਇੰਪੈਕਟ ਜਿਹੜਾ ਟਰੱਕ ਦੀ, ਤੁਸੀਂ ਟ੍ਰੇਲੇ ਦੀ ਚੈਸੀ ਵਗੈਰਾ 'ਚ ਵੀ ਤੁਸੀਂ ਦੇਖ ਸਕਦੇ ਆ। ਟੋਟਲ ਜਿਹੜਾ ਕਹਿ ਲਓ ਉੱਥੇ ਮੌਕੇ ਸਾਰੀ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੋਣੀ, ਜਿੱਦਾਂ ਦਾ ਫੋਟੋਆਂ ਸਾਹਮਣੇ ਆਈਆਂ। ਬਹੁਤ ਗੰਦਾ ਐਕਸੀਡੈਂਟ ਹੋਇਆ ਆਪਣਾ। ਆ ਬਾਈ ਤਾਂ ਵਿਚਾਰਾ ਮੈਨੂੰ ਲੱਗਦਾ ਡੈਡ ਹੀ ਹੋ ਗਿਆ। ਤੇ ਜਦੋਂ ਇਹਨੇ ਬਾਹਰ ਆਉਣਾ ਸੀਗਾ, ਉਦੋਂ ਕਹਿੰਦੇ ਸੀਗੇ ਕਿ ਯਾਰ ਇਹ ਇੰਡੀਆ ਤੋਂ ਚੱਲਿਆ ਵਾ, ਇਹਨੇ ਬਾਹਰ ਪਤਾ ਨਹੀਂ ਇਹਨੇ ਕੰਮ ਕਰਨਾ ਕਿ ਨਹੀਂ ਕਰਨਾ। ਉਹ ਮੁੰਡਾ ਆਇਆ ਜਦੋਂ, ਉਹਨੇ ਇੰਨਾ ਜ਼ਿਆਦਾ ਕੰਮ ਕੀਤਾ, ਮੈਂ ਕਹਿੰਦਾ ਸਾਰਿਆਂ ਨੂੰ, ਆਪਣਾ ਨੂੰ ਫੈਕਟ ਆ ਇਹ। ਹੁਣ ਵੀ ਇਕੱਠਾ ਹੋਇਆ ਪਰਿਵਾਰ ਸਾਡਾ ਇੱਥੇ ਹੀ। ਜੀ। ਉਹ ਗੱਲ ਕਰਦੇ ਸੀ ਕਿ ਆ ਕੇ ਉਹਨੇ ਮੁੰਡੇ ਨੇ ਸਟੋਰ ਤੇ ਛੁੱਟੀ ਨਹੀਂ ਕਰੀ ਉਹਨੇ ਲਈ। ਨਹੀਂ ਯਾਰ, ਮੇਰਾ ਨਾ ਮਾਲਕ ਔਖਾ ਹੋ ਜਾਣਾ, ਨਹੀਂ ਮੈਂ ਛੁੱਟੀ ਨਹੀਂ ਲੈਣੀ। ਟਾਈਮ ਉਹਦਾ ਥੋੜਾ ਸੀਗਾ, ਪਰ ਹੱਸਦਾ ਰਿਹਾ, ਖੁਸ਼ ਰਿਹਾ। ਕਦੀ ਉਹ ਮੁੰਡੇ ਨੇ ਇਦਾਂ ਨਹੀਂ ਸੀਗਾ ਕਿ ਮੈਨੂੰ ਕੰਮ ਨਹੀਂ ਮਿਲਿਆ ਜਾਂ ਇਦਾਂ ਨਹੀਂ ਹੋਇਆ। ਹਮੇਸ਼ਾ ਉਹਨੇ ਕਦੀ ਟੈਨਸ਼ਨ ਨਹੀਂ ਉਹਨੇ ਕਦੀ ਲਈ ਕਿਸੇ ਚੀਜ਼ ਦੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ, ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 9 ਤਰੀਕ ਆ, ਦਿਨ ਸ਼ਨੀਚਰਵਾਰ ਆ, ਤੇ ਤੁਹਾਡੇ ਲਈ ਆਪਾਂ ਹਰ ਹਫ਼ਤੇ ਸਵੇਰ ਨੂੰ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ। ਤੇ ਸਾਡੇ ਨਾਲ ਜੇ ਤਿਰਕੀਆਣਾ ਜੀ ਜੁੜੇ ਹੋਏ ਆ। ਜੇ ਜੀ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸਰੋਤਿਓ, ਜਿਵੇਂ ਪਤਾ ਹੀ ਆ ਤੁਹਾਨੂੰ, ਜਦੋਂ ਤੋਂ ਹੀ ਆਪਾਂ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਹੋਇਆ ਆ 13 ਸਾਲਾਂ ਤੋਂ, ਤੇ ਆਪਾਂ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੁੰਨੇ ਆ। ਇੱਕ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਪਿਛਲੇ ਦਿਨਾਂ ਦੇ ਵਿੱਚ ਵਾਪਰੀ, ਜਿੱਥੇ ਸਾਡੇ ਹੀ ਟੀਮ ਦੇ ਮੈਂਬਰ ਜੇ ਤਿਰਕੀਆਣਾ, ਉਹਨਾਂ ਦੇ ਚਾਚਾ ਜੀ ਦੇ ਲੜਕੇ, ਉਹਨਾਂ ਦੇ ਕਜ਼ਨ ਬ੍ਰਦਰ, ਤੇ ਇੱਕ ਹੋਰ ਉਹਨਾਂ ਦੇ ਪਿੰਡ ਦਾ ਜਿਹੜਾ ਨੌਜਵਾਨ ਆ, ਉਹ ਦੋਨੋਂ ਜਾਣੇ ਟਰੱਕ ਚਲਾ ਰਹੇ ਸੀ ਜਦੋਂ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ। ਸੋ ਅੱਜ ਆਪਾਂ ਇਮੀਗ੍ਰੇਸ਼ਨ ਦੇ ਮੁੱਦੇ ਤੇ ਨਹੀਂ ਗੱਲਬਾਤ ਕਰਾਂਗੇ। ਅੱਜ ਅਸੀਂ ਉਹਨਾਂ ਨੌਜਵਾਨਾਂ ਦੀ ਬਾਬਤ ਹੀ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਇਹ ਵਾਪਰਿਆ, ਕੀ ਹੋਇਆ। ਤੇ ਬਹੁਤ ਹੀ ਜਿਹੜੀ ਇੱਦਾਂ ਦੀ ਗੁਰੂ ਮਹਾਰਾਜ ਜਿਹੜਾ ਆ, ਕਿਸੇ ਦੇ ਨਾਲ ਵੀ ਜਿਹੜੀ ਆ ਕੋਈ ਵੀ ਇੱਦਾਂ ਦੀ ਗੱਲ ਨਾ ਹੋਵੇ। ਇੰਨੇ ਨੌਜਵਾਨ ਮੁੰਡੇ ਜਿਹੜੇ ਆ ਉਹ ਸਾਡੇ ਕੋਲੋਂ ਚਲੇ ਗਏ। ਸੋ ਜੇ ਜੀ ਦੱਸੋ ਉਹਨਾਂ ਦੀ ਬਾਬਤ ਥੋੜਾ ਜਿਹਾ। ਜੀ, ਸੋ ਜਿਹੜਾ ਮੇਰਾ ਕਜ਼ਨ ਸੀਗਾ, ਚਾਚਾ ਜੀ ਦਾ ਮੁੰਡਾ ਸੀਗਾ, ਸੌਰਵ ਸੀਗਾ ਉਹਦਾ ਨਾਮ। ਸੌਰਵ ਕਹਿੰਦੇ ਸੀਗੇ ਆਪਾਂ ਉਹਨੂੰ, ਪੱਕਾ ਨਾਮ ਹੁੰਦਾ ਉਹਦਾ ਸੁਖਜਿੰਦਰ ਸੀਗਾ। ਜੀ। ਤੇ ਨਾਲ ਜਿਹੜਾ ਉਹਦਾ ਸਾਥੀ ਸੀਗਾ, ਉਹਦਾ ਨਾਮ ਸਿਮਰਨ ਸੀਗਾ। ਤੇ ਦੋਨੋਂ ਮੁੰਡੇ ਜਿਹੜੇ ਇਹ ਪਿੰਡ ਟੇਰਕਿਆਣਾ, ਜਿਹੜਾ ਸਾਡਾ ਟੇਰਕਿਆਣਾ ਦੇ ਸੀਗੇ, ਉੱਥੇ ਰਹਿੰਦੇ ਸੀਗੇ। ਤੇ ਪੱਕੇ ਜਿਹੜੇ ਸਾਥੀ ਸੀਗੇ ਇਹ, ਉੱਥੇ ਕਾਲਜ ਵਿੱਚ ਵੀ ਇਕੱਠੇ ਪੜ੍ਹਦੇ ਸੀਗੇ, ਉਰੇ ਵੀ ਜਿਹੜੇ ਇਕੱਠੇ ਰਹਿੰਦੇ ਸੀਗੇ, ਇਕੱਠੇ ਹੀ ਜਿਹੜੇ ਕੰਮ ਕਰਦੇ ਸੀਗੇ, ਟੀਮ ਦੇ ਵਿੱਚ ਹੀ ਟਰੱਕ ਚਲਾਉਂਦੇ ਸੀ। ਕਹਿੰਦਾ ਟੀਮ 'ਚ ਹੀ ਟਰੱਕ ਚਲਾਉਣਾ। ਤੇ ਜਿਹਨਾਂ ਨੇ ਟਰੱਕ ਚਲਾਇਆ ਦੱਸਦੇ ਇੱਕ 20-25 ਦਿਨ ਵਿਹਲਾ ਬੈਠਾ ਰਿਹਾ। ਕਹਿੰਦਾ ਪਹਿਲਾਂ ਉਹਦਾ ਲਾਇਸੈਂਸ ਜਦੋਂ ਦੂਜੇ ਮੁੰਡੇ ਦਾ ਆਊਗਾ ਉਹ ਚਲਾਊਗਾ ਨਾਲ ਮੇਰੇ, ਉਹਦੇ ਨਾਲ ਹੀ ਕਹਿੰਦਾ ਜਿਹੜਾ ਟੀਮ 'ਚ ਟਰੱਕ ਚਲਾਉਣਾ, ਹੋਰ ਨਹੀਂ ਕਹਿੰਦਾ ਕਿਸੇ ਨਾਲ ਚਲਾਉਣਾ। ਸੋ ਇਕੱਠੇ ਹੀ, ਜਿੱਦਾਂ ਹਮੇਸ਼ਾ ਹੀ ਜੋੜੀ ਇਹਨਾਂ ਦੀ ਇਕੱਠੀ ਰਹੀ ਆ। ਤੇ 23 ਸਾਲ ਦਾ ਜਿਹੜਾ ਸੀਗਾ, ਤੇ ਦੂਸਰਾ ਵੀ ਜਿਹੜਾ ਸਿਮਰਨ ਆ, ਉਹ ਵੀ 22-23 ਸਾਲ ਦੀ ਉਹਦੀ ਉਮਰ ਸੀਗੀ। ਤੇ ਇਕੱਲੇ ਜਿਹੜੇ ਮੁੰਡੇ ਸੀਗੇ। ਸਿਮਰਨ ਦੀ ਇੱਕ ਮੇਰੇ ਖਿਆਲ ਵੱਡੀ ਭੈਣ ਆ, ਵਿਆਹੀ ਹੋਇਆ ਉਹ। ਤੇ ਜਿਹੜਾ ਸੌਰਵ ਆ, ਸੁਖਜਿੰਦਰ ਕਜ਼ਨ ਜਿਹੜਾ ਮੇਰਾ ਸੀਗਾ, ਉਹਦੀਆਂ 3 ਭੈਣਾਂ ਵਾ। ਤੇ ਇਹ ਛੋਟਾ ਸੀਗਾ, ਜਿਹੜਾ ਕਾਫੀ ਛੋਟੀ ਉਮਰ ਸਾਡੇ ਨਾਲੋਂ ਤਾਂ ਇਹਦੀ। ਤੇ ਘਰਦਿਆਂ ਨੇ ਕਹਿ ਲਓ ਜਿੱਦਾਂ ਜ਼ਮੀਂਦਾਰਾਂ ਪਰਿਵਾਰ 'ਚ ਹੁੰਦਾ, ਤੇ ਮੰਗ ਕੇ ਮੁੰਡਾ ਜਿਹੜਾ ਲਿਆ ਸੀਗਾ। ਸਾਰੇ ਕਜ਼ਨਾਂ 'ਚ ਸਭ ਤੋਂ ਛੋਟਾ ਜਿਹੜਾ ਇਹੀ ਸੀਗਾ। ਕਾਫੀ ਲਾਡ ਪਿਆਰ ਨਾਲ ਇਹਨੂੰ ਪਾਲਿਆ, ਆਪਾਂ ਤਾਂ ਹੱਥਾਂ 'ਚ ਵੀ ਖੜਾਇਆ ਇਹਨੂੰ, ਮੁੰਡੇ ਨੂੰ। ਜੀ। ਤੇ ਅਮਰੀਕਾ ਇਹਨੂੰ 2021 ਚ ਹੀ ਆਇਆ ਸੀਗਾ ਇਹ ਅਮਰੀਕਾ। ਜਿਹੜਾ ਦੂਜਾ ਸਿਮਰਨ ਆ ਮੇਰੇ ਖਿਆਲ ਨੂੰ ਤਾਂ ਸਾਲ ਕੀ ਹੋਇਆ ਸੀਗਾ ਜੇ, ਹਨਾ।
ਤੇ ਪਤਾ ਹੀ ਆ ਸਾਰਿਆਂ ਨੂੰ ਕਿੱਦਾਂ ਕਰਜ਼ਾ ਕੁਰਜ਼ਾ ਚੁੱਕ ਕੇ ਲੋਕੀ ਆਉਂਦੇ ਆ ਸਾਰੇ, ਤੇ ਪਰਿਵਾਰ ਤਾਂ ਤਬਾਹ ਹੀ ਕਹਿ ਲਓ ਇੱਕ ਤਰ੍ਹਾਂ ਜਿੱਦਾਂ ਹੋ ਜਾਂਦੇ ਆ ਜਦੋਂ ਏਦਾਂ ਦਾ ਹਾਦਸਾ ਵਾਪਰਦਾ। ਸੋ ਰਾਈਟ ਨਾਓ ਇਹ ਫ੍ਰਿਜ਼ਨੋ ਸ਼ਹਿਰ 'ਚ ਰਹਿੰਦੇ ਸੀ ਦੋਨੋਂ ਹੀ? ਇਹ ਫ੍ਰਿਜ਼ਨੋ ਸ਼ਹਿਰ 'ਚ ਰਹਿੰਦੇ ਸੀਗੇ, ਉੱਥੇ ਹੋਰ ਵੀ ਕਜ਼ਨ ਵਗੈਰਾ ਸਾਡੇ ਰਹਿੰਦੇ ਆ, ਟਰੱਕਿੰਗ ਬਿਜ਼ਨਸ 'ਚ ਸੀਗੇ। ਤੇ ਵਧੀਆ ਬੜਾ ਬੰਦਾ ਸੀਗਾ, ਜਿਹੜੇ ਕਾਫੀ ਛੋਟੀ ਉਮਰ ਦਾ ਸੀਗਾ, ਪਰ ਬਹੁਤ ਜ਼ਿਆਦਾ ਜਿਹੜਾ ਕਹਿ ਲਓ ਸੋਸ਼ਲ ਬੰਦਾ ਸੀਗਾ। ਜੀ ਜਦੋਂ ਉਹਨੂੰ ਦੇਖਣਾ ਹੱਸੀ ਜਾਣਾ ਉਹਨੇ, ਜਦੋਂ ਉਹਦੀਆਂ ਤੁਸੀਂ ਫੋਟੋਆਂ ਦੇਖੋ ਫੇਸਬੁੱਕ ਤੇ, ਹਮੇਸ਼ਾ ਆਲਵੇਜ਼ ਉਹਨੇ ਹੱਸਣਾ ਹੀ ਆ, ਉਹਨੂੰ ਜੋ ਮਰਜ਼ੀ ਕਹਿ ਲਓ ਉਹਨੇ ਹੱਸਦਾ ਹੀ ਸਾਨੂੰ ਜਿੱਦਾਂ ਯਾਦ ਆਉਂਦਾ। ਜਿਹੜੇ ਸ਼ਾਦੀ ਵਿਆਹਾਂ ਦੇ ਵਿੱਚ ਮੂਹਰੇ ਹੋ ਕੇ ਉਹਨੇ ਪੂਰਾ ਨੱਚਣਾ, ਆਪਣੇ ਸੱਜਣ ਮਿੱਤਰ ਨਾਲ ਉਹਨੇ ਲੈ ਕੇ ਆਣੇ, ਪੂਰਾ ਕੱਪੜੇ ਕੁੱਪੜੇ ਪਾਉਣ ਦਾ ਬੜਾ ਸ਼ੌਂਕ ਸੀਗਾ ਮੁੰਡੇ ਨੂੰ, ਬੜਾ ਸੋਹਣਾ ਸੁਨੱਖਾ ਜਿਹੜਾ ਭਰਾ ਸੀਗਾ ਆਪਣਾ। ਜੀ। ਸੋ ਬਿਲਕੁਲ ਤੇ ਮੈਂ ਵੀ ਉਹਨੂੰ ਖੁਦ ਮਿਲਿਆ ਬੜਾ, ਮੈਂ ਪੁੱਛਿਆ ਮੈਂ ਕਿਹਾ ਵੀ ਕਿੱਦਾਂ ਟਰੱਕ ਇਕੱਲੇ ਚਲਾਉਣਾ? ਕਹਿੰਦਾ ਨਹੀਂ ਅਸੀਂ ਤਾਂ ਟੀਮ 'ਚ ਹੀ ਜਾਂਦੇ ਆ, ਵੀ ਮੈਂ ਜਰਾ ਵੀ ਅੰਕਲ ਜੀ ਲਾਲਚ ਨਹੀਂ ਕਰਦਾ ਹੈਗਾ, ਬੜੇ ਧਿਆਨ ਨਾਲ ਚਲਾਉਣਾ। ਪਰ ਗੁਰੂ ਮਹਾਰਾਜ ਨੂੰ ਕੁਛ ਹੋਰ ਹੀ ਸੀ। ਸੋ ਇਹ ਜਿਹੜਾ ਐਕਸੀਡੈਂਟ ਆ ਇਹ ਕਦੋਂ ਤੇ ਕਿੱਦਾਂ ਵਾਪਰਿਆ? ਇਹ ਜੀ 3 ਕੁ ਵਜੇ ਦੇ ਲਾਗੇ ਹੋਇਆ ਸੀਗਾ ਪਰਸੋਂ ਕੁ ਨੂੰ। ਤੇ ਜਿੰਨੀ ਸਾਨੂੰ ਹੁਣ ਤੱਕ ਖਬਰ ਆ, ਇਹ ਜਿਹੜਾ ਨਿਊ ਮੈਕਸੀਕੋ ਵਾਲੀਆਂ ਹਿੱਲਾਂ ਵਾ, ਉਹਦੇ ਲਾਗੇ ਇਹ ਜਿਹੜਾ ਸੀਗਾ, ਇਹ ਅਪਹਿਲ ਜਾ ਰਹੇ ਸੀਗੇ, ਤੇ ਟਰੱਕ ਜੀ ਉੱਧਰੋਂ ਦੀ ਜਿਹੜਾ ਡਾਊਨ ਹਿੱਲ ਆ ਰਿਹਾ ਸੀ, ਜਿੰਨੀ ਸਾਨੂੰ ਖਬਰ ਆ ਉਹ ਇਹ ਆ ਕਿ ਇਹਨਾਂ ਦੀ ਸਪੀਡ ਜਿਹੜੀ ਸੀਗੀ 30-40 ਦੀ ਸੀਗੀ, ਤੇ ਜਿਹੜਾ ਦੂਸਰਾ ਟਰੱਕ ਆ ਰਿਹਾ ਸੀਗਾ ਉਹ 87-90 ਦੀ ਸਪੀਡ ਉਹਦੀ ਹੋਣੀ, ਘੱਟੋ ਘੱਟ 90 ਦੀ ਸਪੀਡ ਦੇ ਲਾਗੇ ਆ ਰਿਹਾ ਸੀਗਾ। ਇਹ ਜਿਹੜੇ ਸੀਗੇ ਈਸਟ ਬਾਉਂਡ ਸੀਗੇ, ਉਹ ਟਰੱਕ ਸੀਗਾ ਵੈਸਟ ਬਾਉਂਡ ਜਿਹੜਾ ਥੱਲੇ ਨੂੰ ਆ ਰਿਹਾ ਸੀਗਾ। ਤੇ ਇਹ ਆਪਣਾ ਜਿਹੜਾ ਸਹੀ ਚੱਲ ਰਹੇ ਸੀਗੇ ਲੇਨ ਲੂਨ ਦੇ ਵਿੱਚ, ਤੇ ਇਹਨੇ ਜਿੰਨਾ ਹੁਣ ਸਾਨੂੰ ਪਤਾ ਲੱਗਿਆ ਕਿ ਪਹਿਲਾਂ ਸੌਰਵ ਨੇ ਟਰੱਕ ਚਲਾ ਰਿਹਾ ਸੀਗਾ, ਤੇ ਫਿਰ ਇਹਨਾਂ ਦੀ ਰਾਤ ਨੂੰ ਜਿੱਦਾਂ ਸ਼ਿਫਟ ਚੇਂਜ ਹੁੰਦੀ ਆ ਤਾਂ ਸਿਮਰਨ ਫਿਰ ਅੱਗੇ ਬੈਠਾ ਸੀਗਾ, ਇਹ ਪਿੱਛੇ ਸੁੱਤਾ ਸੀਗਾ। ਤੇ ਜੀ ਜਿਹੜਾ ਦੂਜਾ ਟਰੱਕ ਆ ਉਹ 87-90 ਦੀ ਸਪੀਡ ਨਾਲ ਆ ਕੇ ਜਿਹੜਾ ਆਪਣੀ ਲਾਈਨ ਤੋਂ ਮਿਡਲ ਲੇਨ ਜਿਹੜੀ ਹੁੰਦੀ ਆ ਉਹਨੂੰ ਪਾਰ ਕਰਕੇ ਸਿੱਧਾ ਇਹਨਾਂ ਦੇ ਵਿੱਚ ਆ ਕੇ ਵੱਜਣ ਲੱਗਾ ਸੀਗਾ। ਤੇ ਉਹਨੇ ਜਿਹੜਾ ਡਰਾਈਵਰ ਸੀਗਾ ਆ ਰਿਹਾ ਸੀਗਾ ਫਾਸਟ, ਉਹਨੇ ਸ਼ਾਇਦ ਆਪਣਾ ਜਿੱਦਾਂ ਸਟੀਅਰਿੰਗ ਘੁਮਾਤਾ, ਤੇ ਉਹਦਾ ਜਿਹੜਾ ਟਰੇਲਾ ਹੁੰਦਾ ਉਹਦੀ ਜਿਹੜੀ ਐਜ ਹੁੰਦੀ ਆ ਉਹ ਇਹਨਾਂ ਦੇ ਅੱਗੇ ਜਿਹੜਾ ਫਰੰਟ ਕੈਬਿਨ ਹੁੰਦਾ ਡਰਾਈਵਰ ਵਾਲਾ, ਉਹਦੇ ਵਿੱਚ ਜਾ ਕੇ ਵੱਜੀ। ਅੱਛਾ ਜੀ। ਤੇ ਉਹਦੀਆਂ ਆਪਾਂ ਫੋਟੋਆਂ ਜਿਹੜੀਆਂ ਵਾਇਰਲ ਵੀ ਕਈ ਹੋਈਆਂ ਆਇਆ, ਉਹ ਪੂਰੀ ਜਿਹੜੀ ਕੈਬਨਿਟ ਸੀਗੀ ਉਹਦੀ, ਉਹ ਪੂਰੀ ਕਹਿ ਲਓ ਤੁਸੀਂ ਸਕਵੀਜ਼ ਹੀ ਹੋ ਗਈ, ਕੋਈ ਮਤਲਬ ਚਾਂਸ ਹੀ ਨਹੀਂ ਸੀਗਾ ਬਚਣ ਦਾ। ਪੂਰਾ ਜਿਹੜਾ ਉਹਦਾ ਡਰਾਈਵਰ ਵਾਲਾ ਜਿਹੜਾ ਹੁੰਦਾ, ਬਹੁਤ ਜ਼ਿਆਦਾ ਇੰਪੈਕਟ ਜਿਹੜਾ ਟਰੱਕ ਦੀ ਤੁਸੀਂ ਟਰੇਲੇ ਦੀ ਚੈਸੀ ਵਗੈਰਾ 'ਚ ਵੀ ਤੁਸੀਂ ਦੇਖ ਸਕਦੇ ਆ। ਟੋਟਲ ਜਿਹੜਾ ਕਹਿ ਲਓ ਉੱਥੇ ਮੌਕੇ ਸਾਰੀ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੋਣੀ, ਜਿੱਦਾਂ ਦਾ ਫੋਟੋਆਂ ਸਾਹਮਣੇ ਆਈਆਂ। ਜੀ ਤੇ ਬਹੁਤ ਸਾਨੂੰ ਆਪਾਂ ਪਿਕਚਰ ਦੇਖੀਆਂ, ਬਹੁਤ ਹੀ ਜਿਹੜੀਆਂ ਟਰੱਕ ਦੀਆਂ ਦੇਖਣ ਵਾਲੀਆਂ ਨਹੀਂ ਹੈਗੀਆਂ, ਬੈਡ ਹੈਗੀਆਂ। ਜੀ ਜੀ, ਤੇ ਡੈਡ ਬੋਡੀ ਸਾਨੂੰ ਅੱਜ ਮਿਲ ਜਾਣੀਆਂ ਉਹਨਾਂ ਦੀਆਂ ਕਹਿੰਦੇ ਆ। ਤੇ ਪਹਿਲਾਂ ਉਹਨਾਂ ਨੂੰ ਕਿਹਾ ਸੀ ਫੋਟੋਆਂ ਦੇ ਦਿਓ, ਤੇ ਕਹਿੰਦੇ ਕਿ ਦੋਨਾਂ ਚੋਂ ਇੱਕ ਜਣੇ ਦਾ ਜਿਹੜਾ ਫੇਸ ਆ ਉਹ ਤੁਸੀਂ ਆਇਡੈਂਟੀਫਾਈ ਨਹੀਂ ਕਰ ਸਕਦੇ ਇੰਨਾ ਜਿਹੜਾ ਬੁਰਾ ਐਕਸੀਡੈਂਟ ਜਿਹੜਾ ਹੋਇਆ। ਤੇ ਅੱਜ ਹੋਪਫੁਲੀ ਸਾਨੂੰ ਉਹ ਰਿਲੀਜ਼ ਕਰ ਦੇਣ, ਤੇ ਜੋ ਵੀ ਸੀਗੇ ਮੁੰਡੇ ਦੇ ਵੀ ਘਰਦਿਆਂ ਨੂੰ, ਸਿਮਰਨ ਦੇ ਨੂੰ, ਉਹਦੇ ਜਿਹੜੇ ਨੈਕਸਟ ਆਫ ਕਿਨ ਤਾਂ ਕੋਈ ਸੀਗੇ ਨਹੀਂ, ਸੰਪਰਕ ਨਹੀਂ ਹੋ ਪਾਇਆ। ਤੇ ਫਿਰ ਉਹਨਾਂ ਦੇ ਜਿਹੜੇ ਪਰਿਵਾਰ ਆ ਉਹਨਾਂ ਕੋਲ ਪੇਪਰ ਵਗੈਰਾ ਜੋ ਵੀ ਫਾਰਮੈਲਿਟੀਜ਼ ਹੁੰਦੀਆਂ ਉਹ ਕਰਕੇ ਪੇਪਰ ਉਹਦੇ ਲੈ ਲਏ ਸੀਗੇ। ਅੱਛਾ ਜੀ। ਤੇ ਹੁਣੇ ਤਾਂ ਡੈਡ ਬੋਡੀ ਜਦੋਂ ਅੱਜ ਆਉਂਦੀਆਂ ਤੇ ਫਿਰ ਦੇਖਦੇ ਆ ਕਿ ਇੱਥੋਂ ਕੈਲੀਫੋਰਨੀਆ ਲਿਆ ਕੇ ਫਿਰ ਵਾਪਸ ਇੰਡੀਆ ਵੱਲ ਭੇਜਣਾ ਕਿ ਉੱਥੋਂ ਟੈਕਸਸ ਤੋਂ ਕਰਨਾ। ਸੋ ਉਹ ਵਿਚਾਰ ਅਜੇ ਜਿਹੜੇ ਚੱਲ ਰਹੇ ਆ। ਜੀ ਜਿਹੜਾ ਤੁਹਾਡੇ ਪਿੰਡ ਦਾ ਹੋਰ ਦੂਸਰਾ ਮੁੰਡਾ ਸੀ, ਉਹਨੂੰ ਆਏ ਨੂੰ ਵੀ 2-3 ਸਾਲ ਹੀ ਹੋਏ ਹਜੇ, ਹਨਾ? ਉਹਨੂੰ ਸਾਲ ਕੀ ਅਜੇ ਹੋਇਆ ਸੀਗਾ, ਉਹ ਬਾਅਦ ਚ ਆਇਆ ਸੀਗਾ ਇੱਥੋਂ। ਤੇ ਸੀਗੇ ਵੀ ਉੱਥੇ ਬੈਸਟ ਫਰੈਂਡ ਹੀ ਸੀਗੇ, ਇਕੱਠੇ ਜਿਹੜੇ ਰਹਿੰਦੇ ਸੀਗੇ। ਇਹ ਵੀ ਚਲੋ ਕਿਸੇ ਕਿਸੇ ਨੂੰ ਹੀ ਕਿਸੇ ਕਿਸੇ ਦਾ ਹੀ ਸਬੱਬ ਜਿਹੜਾ ਬਣਦਾ। ਸੋ ਦੋਵਾਂ ਪਿੰਡਾਂ ਚ ਹੁਣ ਦੋਵਾਂ ਪਿੰਡਾਂ ਤੋਂ ਉੱਠ ਕੇ ਆਏ ਸੀਗੇ, ਪੱਕੇ ਆੜੀ ਸੀਗੇ ਇਕੱਠੇ, ਜਿਹੜਾ ਚਲਾਉਂਦੇ ਸੀਗੇ ਟਰੱਕ ਆਪਣਾ। ਤੇ ਕਾਫੀ ਵਾਰੀ ਉਹਨੇ ਆਉਣਾ ਨਾ, ਜਦੋਂ ਆਇਆ ਸੀਗਾ, ਜਦੋਂ ਪਹਿਲਾਂ ਉੱਥੇ ਬੜੀ ਮੌਜ ਮਸਤੀ ਕਰਦਾ ਹੁੰਦਾ ਸੀਗਾ, ਕੱਪੜੇ ਲੀੜੇ ਉਹਨੇ ਪਾਣੇ ਜਿਹੜੇ ਜੀ ਪੂਰੇ ਸ਼ੌਂਕ ਨਾਲ ਜਿਹੜਾ ਰਹਿੰਦਾ ਸੀਗਾ। ਤੇ ਛੋਟਾ ਸੀਗਾ ਕਿਉਂਕਿ ਸਾਰਿਆਂ ਤੋਂ, ਤੇ ਵੱਡਿਆਂ ਦਾ ਪਿਆਰ ਸੀਗਾ ਸਾਰਿਆਂ ਦਾ, ਜਿਹੜੇ ਉੱਥੇ ਚਾਚੇ ਚੂਚੇ ਰਹਿੰਦੇ ਆ, ਤਾਏ, ਉਹਦੇ ਤਾਂ ਜਿਹੜੇ ਹੋ ਗਏ ਕਿਉਂਕਿ ਛੋਟੇ ਚਾਚੇ ਦਾ ਮੁੰਡਾ ਸੀਗਾ ਇਹ। ਤੇ ਜਦੋਂ ਇਹਨੇ ਬਾਹਰ ਆਉਣਾ ਸੀਗਾ ਉਦੋਂ ਕਹਿੰਦੇ ਸੀਗੇ ਕਿ ਯਾਰ ਇਹ ਇੰਡੀਆ ਤੋਂ ਚੱਲਿਆ ਵਾ, ਇਹਨੇ ਬਾਹਰ ਪਤਾ ਨਹੀਂ ਇਹਨੇ ਕੰਮ ਕਰਨਾ ਕਿ ਨਹੀਂ ਕਰਨਾ।
ਉਹ ਮੁੰਡਾ ਆਇਆ ਜਦੋਂ, ਉਹਨੇ ਇੰਨਾ ਜ਼ਿਆਦਾ ਕੰਮ ਕੀਤਾ, ਮੈਂ ਕਹਿੰਦਾ ਸਾਰਿਆਂ ਨੂੰ, ਆਪਣਾ ਨੂੰ ਫੈਕਟ ਆ ਇਹ, ਹੁਣ ਵੀ ਇਕੱਠਾ ਹੋਇਆ ਪਰਿਵਾਰ ਸਾਡਾ ਇੱਥੇ ਹੀ। ਜੀ, ਉਹ ਗੱਲ ਕਰਦੇ ਸੀ ਕਿ ਆ ਕੇ ਉਹਨੇ ਮੁੰਡੇ ਨੇ ਸਟੋਰ ਤੇ ਛੁੱਟੀ ਨਹੀਂ ਕਦੀ ਉਹਨੇ ਲਈ, ਨਹੀਂ ਯਾਰ ਮੇਰਾ ਨਾ ਮਾਲਕ ਔਖਾ ਹੋ ਜਾਣਾ, ਨਹੀਂ ਮੈਂ ਛੁੱਟੀ ਨਹੀਂ ਲੈਣੀ। ਟਰੱਕ ਤੇ ਉਹਨੇ ਜਦੋਂ ਚਲਾਉਣਾ ਆਉਣਾ, ਉਹਨੇ ਆਉਣਾ ਜ਼ਰੂਰ, ਉਹਨੇ ਮਿਲਣ, ਉਹਨੇ ਜਿੱਦਾਂ ਸ਼ਾਮ ਕੁ ਨੂੰ ਆਉਣਾ ਤੇ ਦੁਪਹਿਰ ਕੁ ਨੂੰ ਕਹਿਣਾ ਚੱਲ ਤੈਨੂੰ ਘੁਮਾ ਫਿਰਾ ਕੇ ਲਿਆਈਏ, ਹੈ ਨਾ, ਬੀਚ ਬੂਚ। ਕਈ ਵਾਰੀ ਮੈਂ ਰੇਡੀਓ ਪ੍ਰੋਗਰਾਮ ਕਰਦੇ ਹੋਣਾ, ਮੈਂ ਕਿਹਾ ਚੱਲ ਹੁਣ ਘੁਮਾ ਫਿਰਾ ਕੇ ਤੈਨੂੰ ਲੈ ਕੇ ਆਉਂਦੇ ਹਾਂ, ਵਿਹਲੇ ਹੋ ਗਏ। ਨਹੀਂ ਭਾਜੀ ਮੈਂ ਤਾਂ ਲੋਡ ਬੁੱਕ ਕਰ ਲਿਆ ਆਪਣਾ। ਤੇ 21-22 ਸਾਲਾਂ ਦੀ ਉਮਰ 'ਚ ਉਹਨੇ ਮਿਸ਼ਨ ਆਪਣਾ ਬਣਾ ਲਿਆ ਸੀ ਕਿ ਘਰ ਜਿਹੜਾ ਬਣਾਉਣਾ ਜੀ, ਕੁੜੀ ਆ ਆਪਣੇ, ਤੇ ਘਰ ਉਹਦਾ ਕਾਫੀ ਜ਼ਿਆਦਾ ਜਿਹੜਾ ਢਾਂਚਾ ਖੜਾ ਹੋ ਗਿਆ ਸੀਗਾ। ਤੁਸੀਂ ਲਾ ਲਓ ਕਿ ਅੱਧਾ ਕੁ ਘਰ ਉਹਦਾ ਜਿਹੜਾ ਕੰਪਲੀਟ ਹੋਇਆ ਸੀ, ਉਹਨੂੰ ਕਿਹਾ ਛੋਟਾ ਬਣਾ ਲਾ ਤੂੰ, ਕਹਿੰਦਾ ਨਹੀਂ, ਕਹਿੰਦਾ ਵੱਡਾ ਹੀ ਬਣਾਉਣਾ, ਕਹਿੰਦਾ ਜਿੱਦਾਂ ਬਾਕੀ ਬਣਾਉਂਦੇ ਆ ਉੱਦਾਂ ਹੀ, ਕਹਿੰਦਾ ਮੈਂ ਕਰਨਾ। ਤੇ ਪੂਰਾ ਜਿਹੜਾ ਲਗਨ ਨਾਲ ਉਹਨੇ ਦਿਨ ਰਾਤ ਫਿਰ ਕੰਮ ਕਰਨਾ। ਮਤਲਬ ਮੈਂ ਘਰਦਿਆਂ ਨਾਲ ਕਈ ਵਾਰੀ ਗੱਲ ਕਰਦਾ ਹੁੰਦਾ ਸੀ, ਮੈਂ ਕਿਹਾ ਦੇਖੋ ਮੁੰਡੇ ਦੀ ਲਗਨ, ਮੈਂ ਕਿਹਾ ਐਡੀ ਛੋਟੀ ਉਮਰੇ ਇਹਨੇ ਕਿੰਨਾ ਕੁਛ ਜਿਹੜਾ ਆਪਣਾ ਅਕੰਪਲਿਸ਼ ਕਰ ਲਿਆ। ਤੇ ਜੀ, ਆਂਦੇ ਪੂਰੀ ਸਿੰਸੈਰਿਟੀ ਨਾਲ ਜਿਹੜਾ ਲੱਗਾ, ਕੋਈ ਮੇਰੇ ਖਿਆਲ ਉਹਨੇ ਛੱਡਿਆ ਨਹੀਂ ਫਿਰ ਦਿਨ, ਜਿਹੜਾ ਕੰਮਕਾਰ 'ਚ ਬਸ ਬਿਜ਼ੀ। ਤੇ ਕਾਫੀ ਹੱਸਮੁਖ ਜਿਹੜਾ ਸੁਭਾਅ ਦਾ ਮੁੰਡਾ ਸੀਗਾ। ਸਾਰੇ ਜਾਣੇ ਜਿਹੜੇ ਉਹਦੇ ਸੱਜਣ ਮਿੱਤਰ ਵੀ ਜਿਹੜੇ ਹੈਗੇ ਆ, ਬਾਕੀ ਕਜ਼ਨ ਵਗੈਰਾ ਵੀ ਹੈਗੇ ਆ, ਸਾਰੇ ਇਹੀ ਕਹਿੰਦੇ ਕਿ ਯਾਰ ਬੰਦਾ ਬੜਾ ਹੀਰਾ ਦਿਲ ਦਾ ਸੀਗਾ। ਤੁਹਾਨੂੰ ਵੀ ਮਿਲਿਆ, ਰਾਜਕਰਨ ਭਾਜੀ ਨੂੰ ਵੀ ਮਿਲਿਆ ਸੀਗਾ ਜਦੋਂ ਜੀਪ ਲੈਣੀ ਸੀਗੀ ਉਹਨਾਂ ਦੀ। ਬਹੁਤ ਹੀ ਬੀਬਾ ਮੁੰਡਾ ਸੀ, ਬੋਲਬਾਣੀ ਬੜੀ ਮਿੱਠੀ, ਬੜੀ ਜਿਹੜੀ ਰਿਸਪੈਕਟਫੁਲ ਉਹਦੀ ਬੋਲਬਾਣੀ ਸੀ। ਸਾਡੇ ਨਾਲ ਜਦੋਂ ਸਾਡਾ ਆਫਿਸ ਬਣਦਾ ਸੀਗਾ, ਉਹਨੇ ਆਉਣਾ, ਆਪਾਂ ਕਈ ਵਾਰੀ ਬਿਜ਼ੀ ਹੋਣਾ ਹੈ ਨਾ, ਵੀਕਐਂਡ ਵਗੈਰਾ ਤੇ ਆਪਾਂ ਬਿਜ਼ੀ ਹੋਣਾ, ਤੇ ਨਾਲ ਉਹਨੇ ਕੰਮ ਕੁਮ ਕਰਾਣੇ ਸਾਰਾ। ਉਹਨੇ ਜਦੋਂ ਲਿਆ ਸੀਗਾ ਆਫਿਸ ਆਫਿਸ ਸੈੱਟ ਕਰਾਇਆ ਸਾਰਾ, ਤੇ ਲਾਈਟਾਂ ਤੋਂ ਲੈ ਕੇ ਮੇਜ਼ ਕੁਰਸੀਆਂ ਕਈ ਵਾਰੀ ਰਖਾਣੇ ਅਸੈਂਬਲ ਕਰਨੇ। ਮਤਲਬ ਤੁਸੀਂ ਲਾ ਲਓ 2 ਸਾਲਾਂ 'ਚ ਜਦੋਂ ਆਉਂਦਾ ਸੀ ਵੀਕਐਂਡ ਵੂਕਐਂਡ ਤੇ ਇਦਾਂ ਦੇ ਕੰਮ ਕਰੀਦੇ ਸੀ। ਐਤਕੀ ਮੈਂ ਕਿਹਾ ਯਾਰ ਤੂੰ ਆਇਆ, ਆਪਣਾ ਬਣ ਗਿਆ ਆਪਣਾ ਆਫਿਸ, ਤੈਨੂੰ ਬਿਠਾਵਾਂਗੇ ਐਤਕੀ, ਪਾਰਟੀ ਕਰਾਂਗੇ ਐਤਕੀ, ਕੰਮ ਕੁੰਮ ਨਹੀਂ ਆਪਾਂ ਕੋਈ ਕਰਨਾ। ਜੀ, ਤੇ ਮੈਂ ਕਿਹਾ ਤੂੰ ਆਉਂਦਾ ਚੱਲ ਜਾਂਦਾ ਹੈ ਨਾ, ਕਹਿੰਦਾ ਨਹੀਂ, ਕਹਿੰਦਾ ਐਤਕੀ ਕਹਿੰਦਾ ਮੈਂ ਛੁੱਟੀ ਲੈ ਕੇ ਆਊਂ, ਹੈ ਨਾ। ਪਹਿਲਾਂ ਕਹਿੰਦਾ ਟਰੈਕਿੰਗ ਕਹਿੰਦਾ ਸਲੋ ਹੋ ਜਾਣੀ ਆ, ਸੀਜ਼ਨ ਕਹਿੰਦਾ ਆਪਣੇ ਜਿਹੜੇ ਬਿਜ਼ੀ ਹੁੰਦੇ ਸੀਗੇ ਆ ਜਿਹੜੇ ਸਰਦੀਆਂ ਵਾਲੇ, ਹੁਣ ਕਹਿੰਦਾ ਥੋੜ੍ਹਾ ਜਿਹਾ ਸਲੋ ਹੋ ਜਾਣਾ, ਫਿਰ ਕਹਿੰਦਾ ਬਾਅਦ 'ਚ ਪ੍ਰੋਡਿਊਸ ਵਗੈਰਾ ਦਾ ਜਦੋਂ ਸੀਜ਼ਨ ਬਿਜ਼ੀ ਹੋਣਾ, ਕਹਿੰਦਾ ਹੁਣ ਮੈਂ ਕਹਿੰਦਾ ਛੁੱਟੀਆਂ ਜਿੱਦਾਂ ਪੱਕਾ ਹੀ ਲੈਣੀਆਂ। ਮੈਂ ਕਿਹਾ ਚੱਲ ਤੂੰ ਆਊਂਗਾ ਪੱਕਾ ਹੀ। ਤੇ ਆਉਂਦਾ ਸੀਗਾ ਇੱਧਰ ਨੂੰ, ਵਰਕ ਪਰਮਿਟ ਉਹਦਾ ਰਿਨਿਊ ਹੋਣਾ ਸੀਗਾ, ਤੇ ਵਰਕ ਪਰਮਿਟ ਰਿਨਿਊ ਕਰਾਉਂਦਾ ਇੱਧਰ ਨੂੰ ਉਹਦਾ ਸਬੱਬ ਬਣਨਾ ਸੀਗਾ ਆਉਣ ਦਾ। ਤਾਂ ਪਤਾ ਨਹੀਂ ਇੱਕਦਮ ਹੀ ਕੀ ਹੋਇਆ, ਕਹਿੰਦਾ ਆਪਣਾ ਇੱਕ ਗੇੜਾ ਮੈਂ ਹੋਰ ਚੱਕ ਲੈਂਦਾ। ਜੀ, ਤੇ ਇਹਦੀ ਹੁਣ ਤੁਸੀਂ ਜੇ ਸੋਚਦਾ ਮੈਂ ਕਿ ਕਿਉਂ ਇਦਾਂ ਹੋਇਆ ਹੈ ਨਾ, ਹੁਣ ਆਨਸਰ ਤਾਂ ਕਿਸੇ ਕੋਲ ਕੋਈ ਨਹੀਂ ਹੈ। ਤੇ ਤੁਸੀਂ ਲਗਾ ਲਓ ਕਿ 2-3 ਸਕਿੰਟਾਂ ਦਾ ਕਿੰਨਾ, ਹੋਰ ਵੀ ਕਿੰਨਾ ਜ਼ਿਆਦਾ ਉੱਥੇ ਟ੍ਰੈਫਿਕ ਜਿਹੜਾ ਹੁੰਦਾ ਰਾਤ ਨੂੰ, ਜੀ, ਤੇ 2-3 ਸਕਿੰਟਾਂ ਦਾ ਹੀ ਜਿਹੜਾ ਕਹਿ ਲਓ ਤੁਸੀਂ ਅੱਗੇ ਪਿੱਛੇ ਹੁੰਦਾ ਕਿ ਜਾਂ ਤੇਜ਼ ਹੁੰਦਾ ਜਾਂ ਸਲੋ ਹੁੰਦਾ, ਤਾਂ ਬੰਦਾ ਬਚ ਸਕਦਾ ਸੀਗਾ ਹੈ ਨਾ। ਪਰ ਟਾਈਮਿੰਗ ਤੁਸੀਂ ਦੇਖੋ ਇੱਕ, ਕਿ ਬੰਦੇ ਦੀ ਜਿਹੜੀ ਬਦਕਿਸਮਤੀ ਹੈ। ਤੇ 23 ਸਾਲਾਂ ਦਾ ਭਰਾ ਸਾਡਾ ਖੋ ਲਿਆ ਸਾਡੇ ਕੋਲ। ਬਹੁਤ ਹੀ ਜਿਹੜੀ ਆ ਮਾੜੀ ਗੱਲ ਹੋਈ ਹੈਗੀ ਆ। ਪਰਮਾਤਮਾ ਅੱਗੇ ਆਪਾਂ ਇਹੀ ਅਰਦਾਸ ਕਰਦੇ ਹਾਂ ਵੀ ਵਾਹਿਗੁਰੂ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦੂਸਰਾ ਵੀ ਜਿਹੜਾ ਤੁਹਾਡਾ ਪਿੰਡ ਦਾ ਨੌਜਵਾਨ ਸੀ, ਉਹ ਵੀ ਬੜਾ ਯੰਗ ਸੀ। ਹੁਣ ਕਸੂਰ ਵੀ ਇਹਨਾਂ ਦਾ ਨਹੀਂ, ਬਹੁਤ ਵਾਰ ਆਪਾਂ ਦੇਖ ਲੈਂਦੇ ਵੀ ਜੀ ਇਹਨਾਂ ਕਰਕੇ ਐਕਸੀਡੈਂਟ ਹੋ ਗਿਆ, ਨੀਂਦ ਆ ਗਈ, ਤਾਂ ਹੋ ਗਿਆ। ਹੁਣ ਕਸੂਰ ਵੀ ਦੇਖੋ ਦੂਸਰੇ ਬੰਦੇ ਦਾ ਸੀ। ਸੋ ਇਹ ਵੀ ਪਤਾ ਚੱਲਿਆ ਵੀ ਜਿਹੜੀ ਦੂਸਰੀ ਟਰੱਕਿੰਗ ਕੰਪਨੀ ਆ ਉਹ ਕਿਹਦੀ ਸੀ, ਜਾਂ ਉਹ ਡਰਾਈਵਰ, ਉਹਦੇ ਕੋਈ ਸੱਟ ਚੋਟ ਲੱਗੀ ਜਾਂ? ਮੈਨੂੰ ਐਗਜ਼ੈਕਟਲੀ ਨਹੀਂ ਇਨਫੋਰਮੇਸ਼ਨ ਪਤਾ, ਤਾਂ ਕਰਕੇ ਕਿਸੇ ਦਾ ਨਾਂ ਨਹੀਂ ਲਿਆ ਜਾ ਸਕਦਾ ਹੈ ਨਾ। ਜੀ, ਤੇ ਇੰਨੀ ਕੁ ਖਬਰ ਮਿਲੀ ਹੈ ਕਿ ਉਹਨੂੰ ਅੱਜ ਜਿਹੜਾ ਦੂਸਰਾ ਡਰਾਈਵਰ ਸੀਗਾ, ਉਹਨੂੰ ਉਹਨਾਂ ਨੇ ਰਿਲੀਜ਼ ਕਰਤਾ। ਪੁਲਿਸ ਨੇ ਪਹਿਲਾਂ ਰੱਖਿਆ ਸੀਗਾ, ਅੱਛਾ, ਜਿਹੜੀ ਖਬਰ ਆਈ ਹੈ। ਤੇ ਅੱਜ ਕਾਫੀ ਵੱਡਾ ਦਿਨ, ਕਾਫੀ ਅੱਜ ਸਾਨੂੰ ਪਤਾ ਲੱਗੂਗਾ ਉਹ ਉਹਨਾਂ ਵੱਲੋਂ, ਸਿਟੀ ਵੱਲੋਂ। ਤੇ ਸੱਜਣ ਮਿੱਤਰ ਵੀ ਮੈਨੂੰ ਪਤਾ ਇਹਦੇ ਕਾਫੀ ਵੇਟ ਜਿਹੜੇ ਕਰਦੇ ਪਏ ਆ ਕਿ ਕੀ ਹੋਣਾ ਵਾ। ਤੇ ਜਦੋਂ ਫਿਰ ਸਾਨੂੰ ਅਪਡੇਟ ਕੋਈ ਆਉਂਦਾ, ਤੁਹਾਨੂੰ ਸਾਰਿਆਂ ਨੂੰ ਦੇਵਾਂਗੇ। ਇੰਡੀਆ ਭੇਜਣ ਤੋਂ ਪਹਿਲਾਂ ਮੌਕਾ ਦੇਵਾਂਗੇ, ਤੁਸੀਂ ਜਿਹਨਾਂ ਨੇ ਵੀ ਮਿਲਣਾ ਇਹਨੂੰ ਦੇਖਣਾ ਵਾ ਆਖਰੀ ਵਾਰੀ, ਤੁਸੀਂ ਦੇਖ ਸਕਦੇ ਆ। ਤੇ ਇਸ ਵੇਲੇ ਇਸ ਤੋਂ ਇਲਾਵਾ ਤਾਂ ਨਹੀਂ ਕੋਈ ਹੋਰ ਅਪਡੇਟ। ਇੰਡੀਆ ਦੇ ਵਿੱਚ ਕਾਫੀ ਉਹਨਾਂ ਦਾ ਬੁਰਾ ਹਾਲ ਆ, ਘਰਦਿਆਂ ਦਾ ਪਤਾ ਹੀ ਹੈ ਜਿੱਦਾਂ ਸਾਰਿਆਂ ਨੂੰ, ਹੈ ਨਾ। ਜੀ, ਤੇ ਸਿਸਟਰ ਇਹਦੀ ਇੱਕ ਕੈਨੇਡਾ ਦੇ ਵਿੱਚ ਸੀਗੀ, ਤੇ
ਉਹ ਇੱਧਰ ਆਈ ਹੈ ਤੇ ਕਿ ਕੋਈ ਲੀਗਲ ਫਾਰਮੈਲਿਟੀ ਵਗੈਰਾ ਜੇ ਕਰਨੀ ਆ ਤਾਂ ਉਹਨਾਂ ਨੇ ਆਪਣਾ ਡੈੱਡ ਬੋਡੀ ਰਿਲੀਜ਼ ਕਰਨ ਨੂੰ, ਟਰਾਂਸਪੋਰਟ ਕਰਨ ਨੂੰ। ਸੋ ਉਹਦਾ ਵੀ ਕਾਫੀ ਵਿਚਾਰੀ ਦਾ ਬੁਰਾ ਹਾਲ ਆ। ਆਪਣੇ ਕੋਈ ਆ ਹੁਣ 2 ਦਿਨਾਂ ਤੋਂ ਤਾਂ ਕਾਫੀ ਭੈਣਾਂ ਦਾ ਤੁਹਾਨੂੰ ਪਤਾ ਹੀ ਹੈ ਪਿਆਰ ਭਰਾਵਾਂ ਨਾਲ ਕਿੱਦਾਂ ਹੁੰਦਾ। ਸੋ ਲੀਗਲੀ ਇਹਦੇ 'ਚ ਬਹੁਤ ਵਾਰ ਆਪਾਂ ਅੱਗੇ ਵੀ ਦੇਖਿਆ ਆਪਣੇ ਕਈ ਨੌਜਵਾਨ ਅੱਗੇ ਵੀ ਜਿਨ੍ਹਾਂ ਦੀ ਡੈਥ ਹੋਈ ਆ ਜਾਂ ਹੋਰ ਬੋਡੀਆਂ ਭੇਜਦੇ ਆ ਇੰਡੀਆ ਨੂੰ। ਇਹਦੇ 'ਚ ਕੀ ਕਰਨਾ ਪਿਆ ਹੁਣ ਭਈ ਮੋਰਚਰੀ ਵਾਲੇ ਪੁਲਿਸ ਵਾਲਿਆਂ ਨੇ ਕਿੱਦਾਂ ਬੋਡੀ ਰਿਲੀਜ਼ ਕਰਤੀ, ਫਿਰ ਮੋਰਚਰੀ ਵਾਲਿਆਂ ਨੇ ਭੇਜਣਾ, ਕੀ ਇਹਦੀ ਜਿਹੜੀ ਪ੍ਰੋਸੈਸ ਹੁਣ ਅੱਗੇ ਹੈਗੀ ਆ? ਕਿਉਂਕਿ ਪਰਿਵਾਰ ਤਾਂ ਵਿਚਾਰਾ ਰੋ ਰੋ ਕੇ ਜੋ ਪੰਜਾਬ ਦੇ ਵਿੱਚ ਆ ਉਹਨਾਂ ਦਾ ਬੁਰਾ ਹਾਲ ਆ। ਇਹਦਾ ਤਾਂ ਜੀ ਸਾਡਾ ਵੀ ਪਹਿਲੀ ਵਾਰੀ ਸੀਗਾ ਜੀ ਮੈਨੂੰ ਵੀ ਇਦਾਂ ਦਾ ਕੋਈ ਡੀਲਿੰਗ ਕਰਨੀ ਪਈ, ਰੱਬ ਇਦਾਂ ਦਾ ਨਾ ਹੀ ਦਿਖਾਵੇ ਕਿਸੇ ਨੂੰ। ਤੇ ਲੱਕੀਲੀ ਜਿਹੜਾ ਨਾ ਇੱਥੇ ਕਾਫੀ ਸੱਜਣ ਮਿੱਤਰਾਂ ਦਾ ਨੈਟਵਰਕ ਬੜਾ ਸਟਰੋਂਗ ਸੀਗਾ। ਕਈ ਕੰਮ ਤੁਸੀਂ ਕਹਿ ਲਓ ਕਿ ਆਪ ਹੀ ਹੋ ਗਏ ਸਾਡੇ। ਜੀ ਤੇ ਕਾਫੀ ਲੋਕਾਂ ਨੇ ਵਿੱਚ ਹੈਲਪ ਕਰਤੀ ਆਪਣੇ ਆਪ ਹੀ। ਜੀ ਉਹ ਜੰਗ ਭਾਜੀ ਇੱਕ ਸਾਡੇ ਹੈਗੇ ਆ, ਜੰਗ ਬਦੇਸਾ, ਕਾਫੀ ਏਰੀਏ ਦੇ ਵਿੱਚ ਹਨਾ ਕਾਫੀ ਲੋਕਾਂ ਦੀ ਉਹਨਾਂ ਨੇ ਹੈਲਪ ਕੀਤੀ ਆ। ਉਹ ਇਨਵੋਲਵ ਹੋਏ। ਅਟਰਨੀ ਵਗੈਰਾ ਜਿਹੜੇ ਸੀਗੇ ਸੱਜਣ ਮਿੱਤਰ ਨੈਟਵਰਕ ਦੇ ਵਿੱਚੋਂ ਦੀ ਮਹਿੰਦਰ ਹੋਣੀ, ਉਹਨਾਂ ਨੇ ਇਨਵੋਲਵ ਹੋ ਗਏ ਫਟਾਫਟ ਫਿਰ। ਤੇ ਉਹਨਾਂ ਨੇ ਅੱਗੋਂ ਜਿਹੜੇ ਇੱਥੇ ਚੈਪਲ ਵਗੈਰਾ ਜਿਹੜੇ ਸੀਗੇ ਹੇਵਰਡ ਵਗੈਰਾ, ਉਹਨਾਂ ਨਾਲ ਸੰਪਰਕ ਕਰ ਲਿਆ। ਤੇ ਜਿਹੜੇ ਇਹ ਐਕਸੀਡੈਂਟ ਵਾਲੇ ਵਕੀਲ ਸੀਗੇ, ਉਹਨਾਂ ਨੇ ਪੇਪਰ ਵਗੈਰਾ ਸਾਰੇ ਕੰਸੈਂਟ, ਬੋਡੀ ਦੇ ਰਿਲੇਟਿਡ, ਟਰੱਕ ਦੇ ਰਿਲੇਟਿਡ, ਜਿਹੜਾ ਇਨਵੈਸਟੀਗੇਟਰ ਤੁਸੀਂ ਹਾਇਰ ਕਰਨਾ ਐਕਸੀਡੈਂਟ ਨੂੰ ਰੀਕਨਸਟਰਕਟ ਕਰਨ ਵਾਲਾ, ਕਿ ਗਲਤੀ ਕਿਹਦੀ ਸੀਗੀ, ਉਹ ਵਾਲਾ ਤੁਸੀਂ ਹਾਇਰ ਕਰ ਲਿਆ ਇਹਨਾਂ ਨੇ ਸਾਰਾ। ਤੇ ਜਿਹੜੇ ਉੱਧਰ ਸਿਟੀ ਵਾਲੇ ਹੁੰਦੇ ਆ, ਉਹ ਆਪਣਾ ਫਿਰ ਨੰਬਰ ਕੰਟੈਕਟ ਐਮਰਜੈਂਸੀ ਨੰਬਰ ਵਗੈਰਾ ਦੇ ਦਿੰਦੇ ਆ। ਉਹ ਵੀ ਬਹੁਤ ਜ਼ਿਆਦਾ ਜਿਹੜੇ ਹੈਲਪਫੁਲ ਸੀਗੇ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿੱਦਾਂ। ਪਰ ਉਹਨਾਂ ਨੇ ਇਹ ਕਿਹਾ ਕਿ ਕਿਉਂਕਿ ਐਕਸੀਡੈਂਟ ਸੀਗਾ, ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਜਿਹੜੀ ਪੂਰੀ ਕਰਨੀ ਹੁੰਦੀ ਆ, ਤੇ ਉਹ ਜਿਹੜਾ ਰਿਲੀਜ਼ ਨਹੀਂ ਕਰ ਸਕਦੇ ਬੋਡੀ ਨੂੰ ਆਪਣੀ ਇਨਵੈਸਟੀਗੇਸ਼ਨ ਪੂਰੇ ਹੋਏ ਤੋਂ ਬਿਨਾਂ। ਤੇ ਉਹਨਾਂ ਨੇ ਫਿਰ ਪੁੱਛਿਆ ਕਿ ਬੋਡੀ ਦੇ ਵਿੱਚ ਕੋਈ ਨਿਸ਼ਾਨ, ਟੈਟੂ ਵਗੈਰਾ ਹੈਗੇ ਆ, ਤੇ ਉੱਤੋਂ ਫਿਰ ਉਹਨਾਂ ਨੇ ਆਇਡੈਂਟੀਫਾਈ ਕਰਨਾ ਸੀਗਾ ਕਿ ਕੌਣ ਕੌਣ ਆ, ਹਨਾ। ਤੇ ਜੀ ਫਿਰ ਉਹਨਾਂ ਨੂੰ ਫੋਟੋ ਵਗੈਰਾ ਵੀ ਭੇਜੀਆਂ ਕਿ ਆਹ ਫੋਟੋਆਂ ਵਾ ਮੁੰਡਿਆਂ ਦੀਆਂ, ਜੀ ਬਾਹਾਂ ਤੇ ਆਹ ਟੈਟੂ ਆ। ਤੇ ਉਹਦੇ ਵਿੱਚੋਂ ਫਿਰ ਉਹਨਾਂ ਨੇ ਬੋਡੀ ਆਇਡੈਂਟੀਫਾਈ ਕਰਕੇ ਟੈਗ ਲਾ ਦਿੰਦੇ ਉਹਨਾਂ ਨੂੰ, ਤੇ ਨੰਬਰ 1 ਸਾਈਨ ਜਿਹੜਾ ਕਰ ਦਿੰਦੇ ਆ। ਤੇ ਫਿਰ ਉਹਨਾਂ ਨੇ ਅੱਗੇ ਪੁੱਛਣਾ ਹੁੰਦਾ ਕਿ ਤੁਸੀਂ ਪੋਸਟਮਾਰਟਮ ਕਰਾਉਣਾ ਕਿ ਨਹੀਂ ਕਰਾਉਣਾ। ਤੇ ਉਹਦਾ ਫਿਰ ਮੈਂ ਪੁੱਛਦਾ ਸੀ, ਉਹ ਕਹਿੰਦੇ ਬਹੁਤ ਲੰਬਾ ਜਿਹੜਾ ਹੋਰ ਪ੍ਰੋਸੈਸ ਆ, ਬੋਡੀ ਫਿਰ ਹੋਰ ਥੋੜ੍ਹੀ ਦੇਰ ਜ਼ਿਆਦਾ ਹੋਲਡ ਕਰਨੀ ਪੈਣੀ ਹੈ। ਤੇ ਉਹਦੇ ਵਿੱਚ ਫਿਰ ਆਪਾਂ ਫੈਸਲਾ ਇਹੀ ਲਿਆ ਕਿ ਜਿਹੜਾ ਹੁਣ ਜਾਣ ਵਾਲਾ ਸੀ ਉਹ ਤਾਂ ਚਲ ਗਿਆ, ਹੁਣ ਮੁੰਡਿਆਂ ਦੀ ਗਲਤੀ ਵੀ ਕੋਈ ਨਹੀਂ ਸੀ ਆਪਣੀ ਲੇਨ 'ਚ, ਤਾਂ ਪੋਸਟਮਾਰਟਮ ਵਾਲਾ ਆਪਾਂ ਫਿਰ ਸਕਿਪ ਕਰ ਰਹੇ ਹਾਂ ਤਾਂ ਕਿ ਹੋਰ ਜ਼ਿਆਦਾ ਦੇਰ ਨਾ ਬੋਡੀਆਂ ਉੱਥੇ ਰਹਿਣ। ਤੇ ਅੱਜ ਫਿਰ ਉਹ ਸਾਨੂੰ ਜਿਹੜਾ ਦੱਸੂਗੇ, ਕਹਿੰਦੇ ਬੋਡੀ ਰਿਲੀਜ਼ ਕਰਨੀ ਆ। ਤੇ ਹੁਣ ਜਦੋਂ ਤੁਹਾਡਾ ਆਹ ਮੁਕਾ ਕੇ ਤਾਂ ਇਹੀ ਅੱਜ ਉਹਨਾਂ ਨਾਲ ਸੰਪਰਕ ਕਰਾਂਗੇ, ਫਿਰ ਦੇਖਦੇ ਹਾਂ ਕਿ ਕਿੱਥੇ ਗੱਲ ਜਾਂਦੀ ਹੈ। ਜੀ ਧੰਨਵਾਦ। ਸੋ ਸਰੋਤਿਓ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਅਟਾਰਨੀ ਜੇ ਤਿਰਕੀਆਣਾ ਉਹਨਾਂ ਦੇ ਨਾਲ, ਸਾਡੀ ਟੀਮ ਦੇ ਮੈਂਬਰ ਆ। ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਉਹਨਾਂ ਦੇ ਭਾਈਵਾਲ ਆ, ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਉਹਨਾਂ ਨੂੰ ਤਾਕਤ ਬਖਸ਼ੇ ਇਸ ਲੋਸ ਨੂੰ। ਕਰਤਾ ਬੰਦਾ ਕੁਛ ਨਹੀਂ ਸਕਦਾ, ਵਾਹਿਗੁਰੂ ਦਾ ਭਾਣਾ ਹੀ ਜਿਹੜਾ ਮੰਨਣਾ ਪੈਣਾ ਹੈਗਾ। ਸਭ ਤੋਂ ਤੇ ਵੱਡਾ ਤਾਂ ਜੀ ਇਹ ਲੋਸ ਜਿਹੜਾ ਹੁੰਦਾ ਪਰਿਵਾਰ ਵਾਲਿਆਂ ਨੂੰ ਹੀ ਆ, ਜਿਹੜੇ ਉਹਦੇ ਮਾਪੇ ਆ, ਭੈਣਾਂ ਹਨ। ਤੇ ਉਹਨਾਂ ਦਾ ਤਾਂ ਲੋਸ ਆਪਾਂ ਜਿਹੜਾ ਹੈਗਾ ਆਪਾਂ ਸੋਚ ਵੀ ਨਹੀਂ ਸਕਦੇ, ਕਹਿ ਲਓ ਇਦਾਂ ਦਾ। ਜੀ ਤੇ ਮੈਨੂੰ ਨਹੀਂ ਲੱਗਦਾ ਕਦੀ ਕਿਸੇ ਬੰਦੇ ਨੂੰ ਮੈਂ ਇੰਨਾ ਦੁਖੀ ਵੇਖਿਆ ਹੋਣਾ ਲਾਈਫ ਦੇ ਵਿੱਚ। ਜੀ ਤੇ ਇਹ ਤੋਂ ਵੱਧ ਤਾਂ ਤੇ ਆਪਾਂ ਤਾਂ ਇਸ ਮੌਕੇ ਤੇ ਕਹਿ ਲਓ ਉਹਨਾਂ ਦੀ ਐਜ਼ ਅ ਪਰਿਵਾਰ ਮੈਂਬਰ ਜਿੰਨਾ ਸਾਡਾ ਬਣਦਾ ਮੋਰਲ ਸਪੋਰਟ ਹੀ ਜਿਹੜੀ ਉਹ ਕਰ ਸਕਦੇ ਆ। ਦੁੱਖ ਤਾਂ ਸਾਰਿਆਂ ਨੂੰ ਹੀ ਆ, ਪਰ ਮਾਪਿਆਂ ਵਾਲਾ ਜਿਹੜਾ ਦੁੱਖ ਆ ਵੰਡਾ ਨਹੀਂ ਆਪਾਂ ਸਕਦੇ। ਜਿਹੜਾ ਉਹਨਾਂ ਦਾ ਜਿਹੜਾ ਕਹਿ ਲਓ ਸਭ ਕੁਛ ਹੀ ਜਿੱਦਾਂ ਲੱਗਦਾ ਕਿ ਉੱਜੜ ਗਿਆ। ਇਹ ਤੋਂ ਪਰੇ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਦਾ ਦੁੱਖ ਜਿਹੜਾ ਹੋ ਸਕਦਾ। ਤੇ ਇਹਦੀਆਂ ਨਾ ਮੁੰਡੇ ਦੀਆਂ ਹੁਣ ਜਦੋਂ ਸੀਗਾ ਪ੍ਰੋਗਰਾਮ ਆਉਣਾ ਸੀ, ਮੈਂ ਉਹਨਾਂ ਨੂੰ ਇਹੀ ਕਿਹਾ ਕਿ ਮੈਂ ਕਿਹਾ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ, ਪਰ ਇਹਦੇ ਬਾਰੇ ਆਪਾਂ ਜਿਹੜਾ ਯਾਦ ਰੱਖਣਾ ਮੁੰਡੇ ਨੂੰ ਹੁਣ ਜਿਹੜਾ ਚੱਲ ਗਿਆ। ਤੇ
ਉਹਦੀ ਚੰਗੀ ਮੈਮਰੀ ਰੱਖ ਕੇ ਉਹਨੂੰ ਯਾਦ ਰੱਖਿਓ। ਜਾਣ ਵਾਲਾ ਜਿਹੜਾ ਚਲ ਗਿਆ ਉਹਨੇ ਨਹੀਂ ਕਦੀ ਵਾਪਸ ਆਉਣਾ। ਜੀ, ਪਰ ਇਹ ਜ਼ਰੂਰ ਆ ਕਿ ਜਿੰਨਾ ਕੁ ਟਾਈਮ ਉਹ ਰਿਹਾ ਬੰਦਾ ਬੜਾ ਖੁਸ਼ ਰਿਹਾ, ਬੜਾ ਵਧੀਆ ਕੱਪੜੇ-ਕੁੱਪੜੇ ਉਹਨੇ ਜਿਹੜਾ ਕੱਪੜੇ ਲੀੜੇ ਪਾਉਂਦਾ ਸੀ, ਬੜੇ ਸ਼ੌਂਕ ਨਾਲ ਰਿਹਾ। ਟਾਈਮ ਉਹਦਾ ਥੋੜ੍ਹਾ ਸੀਗਾ, ਪਰ ਹੱਸਦਾ ਰਿਹਾ, ਖੁਸ਼ ਰਿਹਾ। ਕਦੀ ਉਹ ਮੁੰਡੇ ਨੇ ਏਦਾਂ ਨਹੀਂ ਸੀਗਾ ਕਿ ਮੈਨੂੰ ਕੰਮ ਨਹੀਂ ਮਿਲਿਆ ਜਾਂ ਏਦਾਂ ਨਹੀਂ ਹੋਇਆ। ਹਮੇਸ਼ਾ ਉਹਨੇ ਕਦੀ ਟੈਨਸ਼ਨ ਨਹੀਂ ਉਹਨੇ ਕਦੀ ਲਈ ਕਿਸੇ ਚੀਜ਼ ਦੀ। ਤੇ ਉਹਨੂੰ ਜਿਹੜਾ ਇਸੇ ਚੀਜ਼ ਨਾਲ ਹੋਪਫੁਲੀ ਸਾਰੇ ਯਾਦ ਰੱਖਣ ਕਿ ਜਿੰਨਾ ਟਾਈਮ ਉਹ ਸੀਗਾ ਇੱਥੇ, ਓਨਾ ਟਾਈਮ ਉਹਨੇ ਆਪ ਵੀ ਬਹੁਤ ਐਂਟਰਟੇਨਡ ਰਿਹਾ, ਦੂਜਿਆਂ ਨੇ ਵੀ ਉਹਨੇ ਜਿਹੜਾ ਬਹੁਤ ਜ਼ਿਆਦਾ ਐਂਟਰਟੇਨਡ ਜਿਹੜਾ ਕੀਤਾ। ਤੇ ਰੈਸਟ ਇਨ ਪੀਸ ਮੇਰਾ ਭਰਾ ਸੌਰਵ। ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।